ਜੱਗੀ ਸਾਧਗੁਰੂ ਹੈ, ਇਹ ਯੋਗਾ ਨੂੰ ਯੂਜ਼ ਕਰਦਾ ਆ ਤੇ ਆਪਣਾ ਇਹਨੇ ਈਸ਼ਾ ਫਾਊਂਡੇਸ਼ਨ ਨਾਂ ਦਾ ਜਿਹੜਾ ਡੇਰਾ ਬਣਾਇਆ ਹੋਇਆ ਤੇ ਉੱਥੇ ਉਹ ਇਹਨਾਂ ਦੇ ਸੰਪਰਕ ਚ ਆਈ ਤੇ ਉਹ ਆਪਣੀ ਪੜ੍ਹਾਈ ਵਿੱਚ ਛੱਡ ਕੇ ਤੇ ਇਹਦੇ ਨਾਲ ਇਹਦੇ ਡੇਰੇ ਚ ਆ ਗਈ ਤੇ ਇੱਥੇ ਆ ਕੇ ਫਿਰ ਉਹਨੇ ਜਿਹੜਾ ਸੰਨਿਆਸ ਧਾਰ ਲਿਆ। ਜਿਹੜਾ ਪਿਓ ਆ ਉਹ ਦੱਸ ਰਿਹਾ ਕਿ ਫਿਰ ਜਿਹੜੀ ਉਹਦੀ ਦੂਜੀ ਕੁੜੀ ਸੀ ਉਹ ਇਹਨੂੰ ਚਲੋ ਵੀ ਆਪਣੀ ਭੈਣ ਨੂੰ ਉੱਥੋਂ ਕੱਢਣ ਗਈ ਤੇ ਉਹ ਵੀ ਜਿਹੜੀ ਉੱਥੇ ਆਪਣੀ ਭੈਣ ਦੇ ਨਾਲ ਹੀ ਪੱਕੀ ਰਹਿਣ ਲੱਗ ਗਈ। ਉਹ ਕਹਿੰਦਾ ਵੀ ਇਹ ਡੇਰੇ ਦੇ ਵਿੱਚ ਜਿਹੜਾ ਇਹ ਜੱਗੀ ਸਾਧਗੁਰੂ ਆ ਇਹ ਉਹਦੀਆਂ ਕੁੜੀਆਂ ਨੂੰ ਕੋਈ ਇੰਜੈਕਸ਼ਨ ਜਾਂ ਦਵਾਈਆਂ ਇਸ ਤਰੀਕੇ ਦੀਆਂ ਦਿੰਦਾ ਵੀ ਉਹਨਾਂ ਦੇ ਜਿਹੜੇ ਮਾਈਂਡ ਆ ਹੁਣ ਉਹਨਾਂ ਦੇ ਕੰਟਰੋਲ 'ਚ ਨਹੀਂ ਰਹੇ ਹੋਏ ਤੇ ਉਹ ਆਪਣੇ ਮਾਂ-ਪਿਓ ਨੂੰ ਨਫ਼ਰਤ ਕਰਨ ਲੱਗੀਆਂ। ਜਿਹੜਾ ਜੱਗੀ ਸਾਧਗੁਰੂ ਹੈ ਇਹਨੇ ਆਪਣੀ ਕੁੜੀ ਸੀ ਜਿਹੜੀ ਇਹਦੀ ਉਹਦਾ ਤਾਂ ਬਹੁਤ ਵੱਡਾ ਬਾਜੇ ਗਾਜੇ ਨਾਲ ਉਹਦਾ ਵਿਆਹ ਕੀਤਾ, ਜਿਹੜੀ ਨੋਰਮਲ ਲਾਈਫ ਆ ਉਹ ਜੀ ਰਹੀ ਆ ਤੇ ਵੀ ਲੋਕਾਂ ਦੀਆਂ ਕੁੜੀਆਂ ਨੂੰ ਇਹ ਸੰਨਿਆਸੀ ਬਣਾ ਰਿਹਾ ਤੇ ਇਸ ਗੱਲ ਦੇ ਉੱਤੇ ਫਿਰ ਉਹਨਾਂ ਨੇ ਪੁਲਿਸ ਕਾਰਵਾਈ ਦੇ ਹੁਕਮ ਦਿੱਤੇ। ਜਿਹੜੀ ਮਦਰਾਸ ਹਾਈ ਕੋਰਟ ਆ ਉਹਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਮਤਲਬ ਜਿਹੜੀ ਸਰਕਾਰ ਆ ਤਾਮਿਲਨਾਡੂ ਦੀ ਉਹ ਸਾਰੇ ਜਿਹੜੇ ਕੇਸ ਇਸ ਈਸ਼ਾ ਫਾਊਂਡੇਸ਼ਨ ਦੇ ਨਾਲ ਸੰਬੰਧਿਤ ਦਰਜ ਹੋਏ ਆ, ਕਿਤੇ ਵੀ ਕੋਈ FIR ਦਰਜ ਹੋਈ ਆ ਉਹ ਸਾਰੇ ਕੋਰਟ ਵਿੱਚ ਪੇਸ਼ ਕਰੇ। ਮੋਦੀ ਦਾ ਵੀ ਖਾਸ ਮੰਨਿਆ ਜਾਂਦਾ, ਮੋਦੀ ਨਾਲੇ ਆਮ ਸਟੇਜਾਂ ਤੇ ਨਜ਼ਰ ਆਉਂਦਾ ਆ ਤੇ ਜਿਹੜਾ ਭਾਰਤ ਸਰਕਾਰ ਦਾ ਵਕੀਲ ਸੀ ਉਹਨੇ ਵੀ ਕਿਹਾ ਵੀ ਜਿਹੜੀ ਇਹ ਕਾਰਵਾਈ ਆ ਇਹ ਨਾ ਕੀਤੀ ਜਾਵੇ, ਵੀ ਪੁਲਿਸ ਇਹਦੇ ਉੱਤੇ ਸਟੇ ਲਾਈ ਜਾਵੇ ਤੇ ਸੁਪਰੀਮ ਕੋਰਟ ਨੇ ਕਿਹਾ ਵੀ ਕਿਸੇ ਇਹਨੂੰ ਧਾਰਮਿਕ ਥਾਂ ਦਾ ਦਰਜਾ ਦਿੰਦੇ ਆ ਵੀ ਤੁਸੀਂ ਕਿਸੇ ਧਾਰਮਿਕ ਥਾਂ ਦੇ ਉੱਤੇ ਪੁਲਿਸ ਜਿਹੜੀ ਆ ਐਵੇਂ ਰੇਡ ਨਹੀਂ ਮਾਰ ਸਕਦੀ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਭਾਰਤ ਦੇ ਵਿੱਚ ਜਦੋਂ ਅਸੀਂ RSS ਦੀ ਜਾਂ ਹਿੰਦੂਤਵਾਦ ਦੀ ਗੱਲ ਕਰਦੇ ਹਾਂ ਤਾਂ ਇੱਕ ਜਿਹੜਾ ਸੌਫਟਰ ਕਿਸਮ ਦਾ ਇੱਕ ਲੌਬਿੰਗ ਕੀਤੀ ਜਾਂਦੀ ਹੈ ਜਾਂ ਲੋਕਾਂ ਨੂੰ ਆਪਣੇ ਦਾਇਰਾਕਾਰ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਦੇ ਵਿੱਚ ਹਮੇਸ਼ਾ ਜਿਹੜਾ ਇੱਕ ਡੇਰਾਵਾਦ ਹੈ ਜਾਂ ਬਾਬਾਡਮ ਹੈ ਇਹ ਵੱਖਰੀ ਵੱਖਰੀ ਧਾਰਾਵਾਂ ਦੇ ਤਹਿਤ ਉਸ ਕਿਸਮ ਦਾ ਪੇਸ਼ ਕੀਤਾ ਜਾ ਰਿਹਾ। ਅਸੀਂ ਇਹਦਾ ਜ਼ਿਕਰ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਵੀ ਤੇ ਅਦਰਵਾਈਜ਼ ਵੀ ਅਸੀਂ ਦੇਖਦੇ ਹਾਂ। ਉਹਦੇ 'ਚ ਪੰਜਾਬ ਦੇ ਵਿੱਚ ਕਿਵੇਂ ਡੇਰਾਵਾਦ ਨੂੰ ਉਤਸ਼ਾਹਿਤ ਕੀਤਾ ਗਿਆ ਉਹ ਆਪਣੀ ਥਾਂ 'ਤੇ ਸਾਡੇ ਸਾਹਮਣੇ ਐਗਜ਼ਾਮਪਲਸ ਨੇ ਤੇ ਈਵਨ ਜਦੋਂ ਅਸੀਂ ਹਿੰਦੂਤਵਾ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਉਹ ਬਾਬਾ ਰਾਮਦੇਵ ਤੋਂ ਲੈ ਕੇ ਸ਼੍ਰੀ ਰਵੀ ਸ਼ੰਕਰ ਦਾ ਜ਼ਿਕਰ ਹੁੰਦਾ ਜਾਂ ਅਸੀਂ ਸਾਊਥ ਵਾਲੇ ਇਹਨਾਂ ਦੀ ਅੱਜ ਦੀ ਜਿਹੜੀ ਇੱਕ ਮੇਜਰ ਸਟੋਰੀ ਹੈਗੀ ਆ ਜੱਗੀ ਵਾਸੁਦੇਵਾ ਦੇ ਹਵਾਲੇ ਨਾਲ, ਜਿਨ੍ਹਾਂ ਨੂੰ ਸਾਧਗੁਰੂ ਜੱਗੀ ਵਾਸੁਦੇਵਾ ਕਰਕੇ ਉਹ ਕੀਤਾ ਜਾਂਦਾ ਆ ਕਿ ਕੋਇੰਬਟੂਰ ਬੇਸਡ ਉਹਨਾਂ ਦੀ ਆਰਗੇਨਾਈਜੇਸ਼ਨ ਈਸ਼ਾ ਫਾਊਂਡੇਸ਼ਨ ਦੇ ਹਵਾਲੇ ਨਾਲ ਇੱਕ ਰੌਲਾ ਪੈ ਰਿਹਾ ਕਿ ਕਿਵੇਂ ਮਦਰਾਸ ਹਾਈ ਕੋਰਟ ਨੇ ਉਹਨਾਂ ਤੱਕ ਉਹ ਕੀਤਾ, ਇੱਕ ਇਨਵੈਸਟੀਗੇਸ਼ਨ ਚਲਾਈ ਤੇ ਹੁਣ ਸੁਪਰੀਮ ਕੋਰਟ ਤੱਕ ਉਹ ਗੱਲ ਪਹੁੰਚੀ ਤੇ ਸੁਪਰੀਮ ਕੋਰਟ ਨੇ ਕਿਤੇ ਨਾ ਕਿਤੇ ਉਹਦੇ 'ਤੇ ਇੱਕ ਸਟੇ ਉਹ ਕਰਦਿਆਂ ਤੇ ਆਪਣੇ ਉਹਦੇ 'ਚ ਲੈ ਲਈ ਹੈ ਸਾਰੀ ਗੱਲ। ਸੋ ਥੋੜ੍ਹਾ ਜਿਹਾ ਇਸ ਸਾਰੇ ਪੈਟਰਨ ਨੂੰ ਵੀ ਸਮਝੀਏ। ਮੈਂ ਤੁਹਾਡੇ ਕੋਲੋਂ ਚਾਹੂੰਗਾ ਤੁਸੀਂ ਥੋੜ੍ਹਾ ਜਿਹਾ ਬਰੀਫਲੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਤੇ ਨਾਲ ਹੀ ਨਾਲ ਜਿਹੜਾ ਇਹ ਈਸ਼ਾ ਫਾਊਂਡੇਸ਼ਨ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਮਾਮਲਾ ਕੀ ਹੈ, ਇਹਦੀਆਂ ਵੀ ਡਿਟੇਲਸ ਥੋੜ੍ਹੀਆਂ ਜਿਹੀਆਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਸਕੀਏ। ਬਿਲਕੁਲ ਅਮਰਵੀਰ ਸਿੰਘ ਜੀ, ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਹੁਣੇ ਗੱਲ ਕਰਕੇ ਹਟੇ ਹਾਂ ਕਿ ਜਿਹੜਾ ਹਿੰਦੂ ਅਮਰੀਕਾ ਫਾਊਂਡੇਸ਼ਨ ਜਾਂ ਹਿੰਦੂ ਆਰਗੇਨਾਈਜੇਸ਼ਨਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਬਾਰੇ ਇਹ ਸਪਸ਼ਟ ਆ ਜਾਂ ਪ੍ਰੂਵਡ ਆ ਕਿ ਉਹ RSS ਦਾ ਇੱਕ ਵਿੰਗ ਨੇ ਤੇ ਉਹ ਕਿਵੇਂ ਸਿੱਖਾਂ ਦੇ ਬਾਰੇ ਜਿਹੜਾ ਝੂਠਾ ਨੈਰੇਟਿਵ ਆ ਉਹ ਫਲੋਟ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਪਰ ਇਹਨਾਂ ਦੇ ਆਪਣੇ ਰਾਜ 'ਚ ਇਹ ਕੀ ਕਰ ਰਹੇ ਆ, ਉਹ ਜਿਹੜੀ ਇਹ ਜੱਗੀ ਸਾਧਗੁਰੂ ਵਾਲੀ ਸਟੋਰੀ ਆ, ਸਤਿਗੁਰੂ ਜਿਹੜਾ ਈਸ਼ਾ ਫਾਊਂਡੇਸ਼ਨ ਵਾਲਾ ਸਤਿਗੁਰੂ ਕਹਿੰਦੇ ਆ ਇਹਨੂੰ ਜੱਗੀ ਵਾਸੂਦੇਵ, ਵੀ ਇਹ ਸਪਸ਼ਟ ਕਰਦੀ ਆ ਵੀ ਕਿੰਨੇ ਕੁ ਇਹ ਮਤਲਬ ਨੀਚਤਾ ਦੀ ਕੋਈ ਹੱਦ ਹੁੰਦੀ ਆ। ਮਦਰਾਸ ਹਾਈ ਕੋਰਟ ਦੇ ਵਿੱਚ ਇੱਕ ਪਿਓ ਨੇ ਅਪੀਲ ਦਰਜ ਕੀਤੀ ਕਿ ਮੇਰੀਆਂ 2 ਧੀਆਂ ਜਿਹੜੀਆਂ ਕਿ ਲੰਡਨ ਤੋਂ ਉਹਨਾਂ ਦੀ ਇੱਕ ਕੁੜੀ ਸ਼ਾਇਦ PhD ਕਰ ਰਹੀ ਸੀ ਕਰਨ ਗਈ ਸੀ, ਉੱਥੋਂ ਉਹ ਕਿਸੇ ਤਰੀਕੇ ਦੇ ਨਾਲ ਇਹਦੇ ਸੰਪਰਕ 'ਚ ਆ ਗਈ ਤੇ ਜਿਹੜਾ ਇਹ ਜੱਗੀ ਸਾਧਗੁਰੂ ਹੈ ਇਹ ਯੋਗਾ ਕਰਾਉਂਦਾ ਆ। ਵੀ ਜਿਹੜੀ ਈਸ਼ਾ ਫਾਊਂਡੇਸ਼ਨ ਆ ਇਹਨਾਂ ਨੇ ਇੱਕ ਆਪਣਾ ਬਣਾਇਆ ਹੋਇਆ ਕਲਟ ਵਾਂਗ ਬਣਾਇਆ ਹੋਇਆ ਜਿਹਦੇ 'ਚ ਇਹ ਯੋਗਾ ਨੂੰ ਯੂਜ਼ ਕਰਦੇ ਆ। ਤੇ ਅਮਰਵੀਰ ਸਿੰਘ ਜੀ ਤੁਹਾਨੂੰ ਦੱਸਦਾ ਕਿ ਜਿਹੜਾ ਯੋਗਾ ਆ ਇਹਨੂੰ ਇਹ ਯੋਗ ਮਤ ਦੇ ਨਾਲ ਸੰਬੰਧਿਤ ਆ, ਪਰ ਇਹਨੂੰ ਫਿਰ ਸਨਾਤਨ
ਜਿਹੜਾ ਕਿਵੇਂ ਬ੍ਰਾਹਮਣ ਨੇ ਜੋਗ ਮੱਤ ਨੂੰ ਆਪਣੇ ਕਲਾਵੇ ਚ ਲਿਆ, ਜਾਂ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਅੰਦਰ ਖਾ ਗਿਆ ਉਹਨੂੰ ਜੋਗ ਮੱਤ। ਹਾਲਾਂਕਿ ਕਾਫੀ ਡਿਫਰੈਂਟ ਸੀ ਇਹਨਾਂ ਦੇ ਨਾਲੋਂ, ਪਰ ਉਹਦੇ ਵਿੱਚ ਫਿਰ ਜਿਹੜੀ ਇਹ ਵਿਧੀ ਆ, ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਐਕਸਰਸਾਈਜ਼ਸ ਦੀ ਵਿਧੀ ਆ ਪੁਰਾਤਨ ਵੀ ਯੋਗਾ ਦੀ, ਉਹਨੂੰ ਅੱਜ ਇੰਡੀਆ ਜਿਹੜਾ ਆ ਉਹ ਹਿੰਦੂ ਧਰਮ ਦੇ ਨਾਲ ਜੋੜ ਕੇ, ਹਿੰਦੂਤਵਾ ਦੇ ਨਾਲ ਜੋੜ ਕੇ, ਤੇ ਇੱਕ ਤਰ੍ਹਾਂ ਦੇ ਨਾਲ ਉਹਨੂੰ ਬ੍ਰੈਂਡ ਬਣਾਇਆ ਸਾਰੀ ਦੁਨੀਆ 'ਚ। ਤੇ ਉਹਨੂੰ ਬ੍ਰੈਂਡ ਬਣਾ ਕੇ ਐਕਸਰਸਾਈਜ਼ ਦੇ ਰੂਪ ਦੇ ਵਿੱਚ, ਖਾਸ ਤੌਰ ਤੇ ਵੈਸਟਰਨ ਕੰਟਰੀਜ਼ ਦੇ ਵਿੱਚ, ਇੱਕ ਸੌਫਟ ਡਿਪਲੋਮੇਸੀ ਦੇ ਟੂਲ ਵਾਂਗ ਉਹਨੂੰ ਯੂਜ਼ ਕੀਤਾ। ਤੇ ਉਹਦੇ 'ਚ ਭਾਵੇਂ ਉਹ ਰਾਮਦੇਵ ਹੋਵੇ, ਚਾਹੇ ਇਹ ਜੱਗੀ ਸਾਧਗੁਰੂ ਹੋਵੇ, ਇਹੋ ਜਿਹੇ ਜਿਹੜੇ ਇਹ ਹਿੰਦੂਤਵੀ ਬਾਬੇ ਨੇ, ਸੋ ਕਾਲਡ ਬਾਬੇ ਨੇ, ਇਹਨਾਂ ਨੇ ਵੱਡਾ ਰੋਲ ਪਲੇ ਕੀਤਾ ਜੀ। ਤੇ ਇਹ ਜਿਹੜਾ ਜੱਗੀ ਸਾਧਗੁਰੂ ਹੈ, ਇਹ ਯੋਗਾ ਨੂੰ ਯੂਜ਼ ਕਰਦਾ ਆ, ਤੇ ਆਪਣਾ ਇਹਨੇ ਈਸ਼ਾ ਫਾਊਂਡੇਸ਼ਨ ਨਾਂ ਦਾ ਜਿਹੜਾ ਡੇਰਾ ਬਣਾਇਆ ਹੋਇਆ। ਤੇ ਉੱਥੇ ਜਿਹੜੀ ਉਹ ਬੀਬੀ ਦੀ ਗੱਲ ਮੈਂ ਕਰ ਰਿਹਾ ਸੀ, ਉਹ ਇਹਨਾਂ ਦੇ ਸੰਪਰਕ 'ਚ ਆਈ, ਤੇ ਉਹ ਆਪਣੀ ਪੜ੍ਹਾਈ ਵਿੱਚ ਛੱਡ ਕੇ ਤੇ ਇਹਦੇ ਨਾਲ ਇਹਦੇ ਡੇਰੇ 'ਚ ਆ ਗਈ। ਤੇ ਇੱਥੇ ਆ ਕੇ ਫਿਰ ਉਹਨੇ ਜਿਹੜਾ ਸੰਨਿਆਸ ਧਾਰ ਲਿਆ ਜੀ, ਉਹੀ ਦੀ ਮੌਕ ਜਿਹਨੂੰ ਕਹਿੰਦੇ ਆ, ਵੀ ਉਹ ਬਣ ਗਈ ਤੇ ਇਹਦੇ ਡੇਰੇ 'ਚ ਰਹਿਣ ਲੱਗੀ। ਤਾਂ ਜਿਹੜੀ ਹੁਣ ਕੋਰਟ ਦੇ ਵਿੱਚ ਅਪੀਲ ਪਾਈ ਆ, ਉਹਦੇ 'ਚ ਜਿਹੜਾ ਪਿਓ ਆ ਉਹ ਦੱਸ ਰਿਹਾ ਕਿ ਫਿਰ ਜਿਹੜੀ ਉਹਦੀ ਦੂਜੀ ਕੁੜੀ ਸੀ, ਉਹ ਇਹਨੂੰ ਚਲੋ ਵੀ ਆਪਣੀ ਭੈਣ ਨੂੰ ਉੱਥੋਂ ਕੱਢਣ ਗਈ, ਤੇ ਉਹ ਵੀ ਜਿਹੜੀ ਉੱਥੇ ਆਪਣੀ ਭੈਣ ਦੇ ਨਾਲ ਹੀ ਪੱਕੀ ਰਹਿਣ ਲੱਗ ਗਈ। ਫਿਰ ਵੀ ਇਹ ਦੋਵੇਂ ਉਹਦੀਆਂ ਕੁੜੀਆਂ ਜਿਹੜੀਆਂ ਆ, ਉਹਨਾਂ ਨੇ ਜਿਵੇਂ ਉਹ ਕਹਿੰਦੇ ਆ ਕਿ ਗੰਜ ਕਢਾ ਲਈ, ਇਸ ਤੇ ਸੰਨਿਆਸ ਧਾਰ ਲਿਆ, ਤੇ ਉੱਥੇ ਹੀ ਰਹਿੰਦੀਆਂ ਨੇ। ਤੇ ਪਿਓ ਦਾ ਇਹ ਸੀ ਵੀ ਪਿਓ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਆਪਣੀਆਂ ਕੁੜੀਆਂ ਨੂੰ, ਤੇ ਪਿਓ ਕਹਿੰਦਾ ਵੀ ਇਹ ਡੇਰੇ ਦੇ ਵਿੱਚ ਜਿਹੜਾ ਇਹ ਜੱਗੀ ਸਾਧਗੁਰੂ ਆ, ਇਹ ਉਹਦੀਆਂ ਕੁੜੀਆਂ ਨੂੰ ਕੋਈ ਇੰਜੈਕਸ਼ਨ ਜਾਂ ਦਵਾਈਆਂ ਇਸ ਤਰੀਕੇ ਦੀਆਂ ਦਿੰਦਾ ਵੀ ਉਹਨਾਂ ਦੇ ਜਿਹੜੇ ਮਾਈਂਡ ਆ ਹੁਣ ਉਹਨਾਂ ਦੇ ਕੰਟਰੋਲ 'ਚ ਨਹੀਂ ਰਹੇ ਹੋਏ, ਤੇ ਉਹ ਆਪਣੇ ਮਾਂ ਪਿਓ ਨੂੰ ਨਫ਼ਰਤ ਕਰਨ ਲੱਗੀਆਂ। ਤੇ ਇਸ ਅਪੀਲ ਦੇ ਉੱਤੇ ਫਿਰ ਜਿਹੜਾ ਉਹ ਪਿਓ ਸੀ, ਉਹ ਹਾਈ ਕੋਰਟ 'ਚ ਗਿਆ, ਮਦਰਾਸ ਹਾਈ ਕੋਰਟ 'ਚ, ਤੇ ਉਹਦੀ ਸੁਣਵਾਈ ਕਰਦੇ ਆ ਉਹਦੀ ਅਪੀਲ ਤੇ ਮਦਰਾਸ ਹਾਈ ਕੋਰਟ ਨੇ ਨੋਟਿਸ ਲਿਆ ਤੇ ਕਮੈਂਟ ਕੀਤਾ ਵੀ ਜਿਹੜਾ ਜੱਗੀ ਸਾਧਗੁਰੂ ਹੈ, ਇਹਨੇ ਆਪਣੀ ਕੁੜੀ ਸੀ ਜਿਹੜੀ ਇਹਦੀ, ਉਹਦਾ ਤਾਂ ਬਹੁਤ ਵੱਡਾ ਬਾਜੇ ਗਾਜੇ ਨਾਲ ਉਹਦਾ ਵਿਆਹ ਕੀਤਾ, ਜਿਹੜੀ ਨੋਰਮਲ ਲਾਈਫ ਆ ਉਹ ਜੀ ਰਹੀ ਆ, ਤੇ ਵੀ ਲੋਕਾਂ ਦੀਆਂ ਕੁੜੀਆਂ ਨੂੰ ਇਹ ਸੰਨਿਆਸੀ ਬਣਾ ਰਿਹਾ। ਤੇ ਇਸ ਗੱਲ ਦੇ ਉੱਤੇ ਫਿਰ ਉਹਨਾਂ ਨੇ ਪੁਲਿਸ ਕਾਰਵਾਈ ਦੇ ਹੁਕਮ ਦਿੱਤੇ, ਤੇ ਪੁਲਿਸ ਜਿਹੜੀ ਆ ਉੱਥੇ ਗਈ ਇਹਦੇ ਡੇਰੇ 'ਚ, ਕਿਉਂਕਿ ਇਹਦੇ ਤੇ ਹੋਰ ਵੀ ਬਹੁਤ ਜ਼ਿਆਦਾ ਐਲੀਗੇਸ਼ਨਸ ਆ। ਤੁਸੀਂ ਮਤਲਬ ਇਹਦੇ ਡੇਰੇ ਬਾਰੇ ਰਿਪੋਰਟਾਂ ਕੱਢ ਕੇ ਦੇਖੋ, ਮਤਲਬ ਬੇਅੰਤ ਐਲੀਗੇਸ਼ਨਸ, ਖਾਸ ਤੌਰ ਤੇ ਜਿਵੇਂ ਆਦੀਵਾਸੀ ਜਿਹੜੇ ਨਿਆਣੇ ਆ ਉਹਨਾਂ ਦੇ ਵਿੱਚ ਇਹ ਕੰਮ ਕਰਦੇ, ਜਿਵੇਂ ਉਹਨਾਂ ਦੀ ਐਕਸਪਲੋਇਟੇਸ਼ਨ ਦੀ ਗੱਲ ਆ, ਉਹਨਾਂ ਦੀਆਂ ਬੱਚੀਆਂ ਦੇ ਨਾਲ ਇਹਨਾਂ ਦੇ ਜਿਹੜੇ ਡੇਰਿਆਂ ਦੇ ਵਿੱਚ ਐਕਸਪਲੋਇਟੇਸ਼ਨ, ਜਿਵੇਂ ਗੁਰਮੀਤ ਰਾਮ ਰਹੀਮ ਵਾਲੇ ਪਾਜ ਉਗੜੇ ਆ, ਜਾਂ ਜਿਵੇਂ ਦੇ ਇਹ, ਉਹ ਸਾਰੇ ਕੁਕਰਮ ਜਿਹੜੇ ਇਹਦੇ ਡੇਰੇ 'ਚ ਹੋਣ ਦੇ ਇਲਜ਼ਾਮ ਲੱਗਦੇ ਆ। ਤੇ ਉਹ ਤੋਂ ਬਾਅਦ ਜਾਂ ਹੋਰ ਵੀ ਜਿਵੇਂ ਧੱਕੇ ਨਾਲ ਜ਼ਮੀਨਾਂ ਕਬਜ਼ੇ 'ਚ ਕਰਨ ਦੀ ਗੱਲ ਆ, ਉਹ ਸਾਰਾ ਕੁਝ ਜਿਵੇਂ ਬਾਕੀ ਵੀ ਡੇਰਿਆਂ ਬਾਰੇ ਸੁਣਦੇ ਆ, ਉਹ ਸਾਰੇ ਇਹ ਬੰਦਾ ਕੰਮ ਕਰਦਾ ਇਹੋ ਜੀ। ਤੇ ਪੁਲਿਸ ਨੇ ਕਾਰਵਾਈ ਕੀਤੀ, ਪਰ ਫਿਰ ਸੁਪਰੀਮ ਕੋਰਟ ਨੇ ਵਿੱਚ ਦਖਲ ਦੇ ਦਿੱਤੀ ਅੱਜ। ਤਾਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਭਾਰਤ ਦਾ, ਕਿਉਂਕਿ ਇਹ ਮੋਦੀ ਦਾ ਵੀ ਖਾਸ ਮੰਨਿਆ ਜਾਂਦਾ, ਮੋਦੀ ਨਾਲ ਇਹ ਆਮ ਸਟੇਜਾਂ ਤੇ ਨਜ਼ਰ ਆਉਂਦਾ ਆ, ਤੇ ਜਿਹੜਾ ਭਾਰਤ ਸਰਕਾਰ ਦਾ ਵਕੀਲ ਸੀ, ਉਹਨੇ ਵੀ ਕਿਹਾ ਵੀ ਜਿਹੜੀ ਇਹ ਕਾਰਵਾਈ ਆ ਇਹ ਨਾ ਕੀਤੀ ਜਾਵੇ, ਵੀ ਪੁਲਿਸ ਇਹਦੇ ਉੱਤੇ ਸਟੇ ਲਾਈ ਜਾਵੇ। ਤੇ ਸੁਪਰੀਮ ਕੋਰਟ ਨੇ ਕਿਹਾ ਵੀ ਕਿਸੇ ਇਹਨੂੰ ਧਾਰਮਿਕ ਥਾਂ ਦਾ ਦਰਜਾ ਦਿੰਦੇ ਆ, ਵੀ ਤੁਸੀਂ ਕਿਸੇ ਧਾਰਮਿਕ ਥਾਂ ਦੇ ਉੱਤੇ ਪੁਲਿਸ ਜਿਹੜੀ ਆ ਐਵੇਂ ਰੇਡ ਨਹੀਂ ਮਾਰ ਸਕਦੀ, ਤੇ ਉਹਦੇ ਤੇ ਸਟੇ ਲਾਈ ਆ। ਪਰ ਜਿਹੜੀ ਮਦਰਾਸ ਹਾਈ ਕੋਰਟ ਆ, ਉਹਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜੀ ਸਰਕਾਰ ਆ ਤਾਮਿਲਨਾਡੂ ਦੀ, ਉਹ ਸਾਰੇ ਜਿਹੜੇ ਕੇਸ ਇਸ ਈਸ਼ਾ ਫਾਊਂਡੇਸ਼ਨ ਦੇ ਨਾਲ ਸੰਬੰਧਿਤ ਦਰਜ ਹੋਏ ਆ, ਕਿਤੇ ਵੀ ਕੋਈ FIR ਦਰਜ ਹੋਈ ਆ, ਉਹ ਸਾਰੇ ਕੋਰਟ ਵਿੱਚ ਪੇਸ਼ ਕਰੇ। ਤਾਂ ਮਦਰਾਸ ਹਾਈ ਕੋਰਟ ਦਾ ਰਵੱਈਆ ਕਾਫੀ ਸਖਤ ਸੀ, ਪਰ ਸੁਪਰੀਮ ਕੋਰਟ ਨੇ ਫਿਰ ਢਿੱਲ ਦਿੱਤੀ ਅੱਜ। ਪਰ ਅਲਟੀਮੇਟਲੀ ਅਮਰਵੀਰ ਸਿੰਘ ਜੀ, ਭਾਰਤ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਜਸਟਿਸ ਜਿਹੜਾ ਆ ਉਹ ਕਿਵੇਂ ਦਾ ਆ। ਚਾਹੇ ਉਹ ਰਾਮ ਰਹੀਮ ਵਾਲੇ ਮਾਮਲੇ 'ਚ ਦੇਖੋ ਵੀ ਕੁਛ ਵੀ ਕਰਦੇ ਆ, ਭਾਵੇਂ ਉਹਨੂੰ ਅੰਦਰ ਦਿੱਤਾ, ਪਰ ਉਹ ਇੱਕ ਤਰ੍ਹਾਂ ਦੇ ਨਾਲ ਐਸ਼ ਦੀ ਜ਼ਿੰਦਗੀ ਉੱਥੇ ਜੀ ਰਿਹਾ। ਕੁਛ ਦਿਨਾਂ ਬਾਅਦ ਉਹਨੂੰ ਪ੍ਰਾਹੁਣਿਆਂ ਵਾਂਗ ਪੈਰੋਲ ਤੇ ਭੇਜ ਦਿੰਦੇ ਆ। ਤੇ ਇਸੇ ਤਰੀਕੇ ਦੇ ਨਾਲ ਬਾਕੀ ਵੀ ਜਿਹੜੇ ਸਾਰੇ ਬਾਬੇ, ਇੱਕ ਪਹਿਲਾਂ ਵੀ ਰੇਪ ਦੇ ਕੇਸ 'ਚ, ਮੈਨੂੰ ਤਾਂ ਨਾਂ ਭੁੱਲ ਜਾਂਦਾ, ਉਹ ਨੱਚਦਾ ਹੁੰਦਾ ਸੀ ਬੜਾ, ਤੇ ਉਹ ਰੇਪ ਦੇ ਕੇਸ 'ਚ ਫੜਿਆ ਗਿਆ ਸੀ। ਤੇ ਇੱਕ ਹੁਣ ਇਹਦਾ ਵੀ ਇਹੋ ਜਿਹੇ ਖੁਲਾਸੇ ਅਗਲੇ ਦਿਨਾਂ 'ਚ ਹੋਣਗੇ ਮੈਨੂੰ ਲੱਗਦਾ। ਪਰ ਇਹ ਆ ਵੀ ਇਹ ਬਾਬਿਆਂ ਦੇ ਰੂਪ ਦੇ ਵਿੱਚ ਜਿਹੜਾ ਇੱਕ ਢੋਂਗ ਸਿਰਜਿਆ ਹੋਇਆ ਭਾਰਤ ਦੇ ਵਿੱਚ, ਤੇ ਇਹ ਬੜੇ ਮਾਡਰਨ ਬਾਬੇ ਨੇ, ਇਹਨਾਂ ਦੀ ਬੜੀ ਉੱਪਰ ਤੱਕ ਪਹੁੰਚ ਆ, ਤੇ ਸਰਕਾਰ ਦੀ ਜਾਂ ਹਿੰਦੂਤਵਾ ਦੀ ਬ੍ਰੈਂਡਿੰਗ ਕਰਦੇ ਆ ਇਹ ਸਾਰੀ ਦੁਨੀਆ ਦੇ ਵਿੱਚ। ਤੇ ਜਿਹੜਾ ਇਹਨਾਂ ਦੇ ਅੰਦਰ ਦਾ ਕੂੜ ਆ, ਇਹਨਾਂ ਦੇ ਅੰਦਰ ਦਾ ਗੰਦ ਆ, ਉਹ ਜਦੋਂ ਕਦੇ ਇਹੋ ਜਿਹੀ ਘਟਨਾ ਸਾਹਮਣੇ ਆਉਂਦੀ ਆ ਤਾਂ ਇੱਕ ਵਾਰ ਨਿਕਲ ਕੇ ਆਉਂਦਾ,
ਪਰ ਅਲਟੀਮੇਟਲੀ ਕੁਝ ਦਿਨਾਂ ਨੂੰ ਇਹ ਅਖਬਾਰਾਂ ਤੋਂ ਖਬਰਾਂ ਪਾਸੇ ਹੋ ਜਾਣਗੀਆਂ ਤੇ ਲੋਕਾਂ ਦੇ ਚੇਤਿਆਂ ਚੋਂ ਵਿਸਰ ਜਾਂਦੀਆਂ ਆ। ਪਰ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਕੋਈ ਵੀ ਸਾਡਾ ਦਰਸ਼ਕ ਜਾਂ ਹੋਰ ਜਿਹੜਾ ਬੰਦਾ ਆ ਉਹ ਗੂਗਲ ਦੇ ਉੱਤੇ ਜਾ ਕੇ ਸਰਚ ਮਾਰੇ ਤਾਂ ਉਹਨੂੰ ਇਹੋ ਜਿਹੀਆਂ ਬੇਅੰਤ ਖਬਰਾਂ ਨਿਕਲ ਆਉਣਗੀਆਂ ਕਿ ਜਿੱਥੇ ਆਦੀਵਾਸੀਆਂ ਦੇ ਨਾਲ ਸ਼ੋਸ਼ਣ ਦੀ ਗੱਲ ਆ ਜਾਂ ਹੋਰ ਜਿਹੜੇ ਜ਼ੁਲਮ ਆ ਇਹਦੇ ਡੇਰੇ ਦੇ ਵਿੱਚ ਹੋ ਰਹੇ ਆ। ਹੁਣ ਅੱਗੇ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਅਦਾਲਤਾਂ 'ਚ ਆ, ਉਹ ਪਿਓ ਜਿਹੜਾ ਆ ਉਹਦੀ ਕਿੰਨੀ ਕੁ ਸੁਣਵਾਈ ਹੁੰਦੀ ਆ, ਉਹ ਸਾਫ ਇੱਕ ਰਿਟਾਇਰਡ ਪ੍ਰੋਫੈਸਰ ਆ ਜਿਹੜਾ ਪਿਓ ਵੀ ਆ, ਉਹਦੀ ਕਿੰਨੀ ਕੁ ਸੁਣਵਾਈ ਹੁੰਦੀ ਆ। ਪਰ ਮਤਲਬ ਅਦਾਲਤ ਦਾ ਜਿਹੜਾ ਇਹ ਕਮੈਂਟ ਸੀ ਉਹਦੀ ਚਰਚਾ ਸਾਰੇ ਪਾਸੇ ਆ ਕਿ ਸਾਧਗੁਰੂ ਦੇ ਉੱਤੇ ਵੀ ਤੂੰ ਆਪਣੀ ਕੁੜੀ ਜਿਹੜੀ ਆ ਉਹਨੂੰ ਨੋਰਮਲ ਲਾਈਫ ਵੱਲ ਨੂੰ ਤੋਰਿਆ, ਉਹਦਾ ਵਾਜੇ ਗਾਜੇ ਨਾਲ ਵਿਆਹ ਕੀਤਾ, ਤੂੰ ਸਾਰਾ ਕੁਛ ਆਪ ਐਸ਼ ਪ੍ਰਸਤੀ ਕਰਦਾ ਪੂਰੀ, ਜਿਹੜੇ ਲੋਕਾਂ ਦੇ ਨਿਆਣੇ ਆ ਉਹਨਾਂ ਨੂੰ ਤੂੰ ਗੰਜੇ ਕਰਕੇ ਤੇ ਉਹਨਾਂ ਨੂੰ ਸੰਨਿਆਸੀ ਬਣਾ ਰਿਹਾ। ਤੇ ਜਿਹੜਾ ਦੂਜਾ ਐਲੀਗੇਸ਼ਨ ਅਮਰਵੀਰ ਸਿੰਘ ਜੀ ਉਹ ਬੜਾ ਜਿਹੜਾ ਉਸ ਕੁੜੀ ਤੇ ਪਿਓ ਨੇ ਲਾਇਆ ਕਿ ਕਿਵੇਂ ਜਿਹੜੀਆਂ ਸਡਕਟਿਵ ਡਰੱਗਸ ਹੈਗੀਆਂ ਨੇ ਉਹ ਇਹਨਾਂ ਡੇਰਿਆਂ ਦੇ ਵਿੱਚ ਯੂਜ਼ ਕੀਤੀਆਂ ਜਾ ਰਹੀਆਂ ਤੇ ਕਿਵੇਂ ਜਿਹੜਾ ਲੋਕ ਆ ਮਤਲਬ ਉਹਨਾਂ ਦੇ ਮਨਾਂ ਨੂੰ ਸਡਕਟਿਵ ਡਰੱਗਸ ਦੇ ਨਾਲ ਜਾਂ ਹੋਰ ਤੌਰ ਤਰੀਕਿਆਂ ਦੇ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤੇ ਆਪਣੇ ਆਪ ਦੇ ਵਿੱਚ ਹਿਊਮੈਨਿਟੀ ਦੇ ਖਿਲਾਫ ਬਹੁਤ ਵੱਡਾ ਅਪਰਾਧ ਆ ਜੋ ਇਹਨਾਂ ਬਾਬਿਆਂ ਦੇ ਵੱਲੋਂ, ਇਹ ਹਿੰਦੂਤਵੀ ਬਾਬਿਆਂ ਦੇ ਵੱਲੋਂ ਕੀਤਾ ਜਾ ਰਿਹਾ। ਪਰ ਭਾਰਤ ਜਿੱਥੇ ਰਾਜ ਹਿੰਦੂਤਵ ਦਾ ਆ ਤੇ ਉੱਥੇ ਇਹਨਾਂ ਦੇ ਉੱਤੇ ਕੋਈ ਕਾਰਵਾਈ ਜਾਂ ਕੋਈ ਜਸਟਿਸ ਹੋਊਗਾ ਉਹਦੀ ਕੋਈ ਆਸ ਉਮੀਦ ਬਹੁਤੀ ਹੈ ਨਹੀਂ। ਪਰ ਇਹ ਇੱਕ ਜਾਣਕਾਰੀ ਸੀ ਜਿਹੜੀ ਅਸੀਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦੇ ਸੀ ਕਿ ਯੋਗਾ ਜਾਂ ਇਹੋ ਜਿਹੇ ਜਿਹੜੇ ਢੋਂਗੀ ਡੇਰੇ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਆ ਜਾਂ ਯੋਗਾ ਦੀ ਆੜ ਹੇਠ ਕੀ ਹੁੰਦਾ ਆ, ਉਹ ਇਹ ਜਿਹੜਾ ਕੇਸ ਆ ਉਹਦੇ ਬਾਰੇ ਅੱਖਾਂ ਖੋਲ੍ਹਦਾ ਆ। ਜੀ ਬਿਲਕੁਲ, ਨਹੀਂ ਇਹ ਸਮਝਣ ਦੀ ਲੋੜ ਹੈ। ਤੇ ਮੈਂ ਥੋੜ੍ਹਾ ਜਿਹਾ ਮਤਲਬ ਜੇ ਅਸੀਂ ਬੈਕਗਰਾਊਂਡ ਦੇ ਵਿੱਚ ਵੀ ਜਾ ਕੇ ਗੱਲ ਕਰ ਸਕੀਏ, ਥੋੜ੍ਹਾ ਜਿਹਾ ਪੰਜਾਬ ਸਪੈਸੀਫਿਕ, ਜਿਵੇਂ ਤੁਸੀਂ ਡੇਰੇ ਸਿਰਸੇ ਦਾ ਜ਼ਿਕਰ ਕੀਤਾ, ਮੈਂ ਚਾਹੂੰਗਾ ਵੀ ਅਸੀਂ ਥੋੜ੍ਹਾ ਜਿਹਾ ਉਸ ਪਾਰਟ ਨੂੰ ਵੀ ਟੱਚ ਕਰੀਏ ਵੀ ਭਾਈ ਜਿੱਥੇ ਇਹ ਹਿੰਦੂਤਵਾਦੀ ਆਈਡੀਓਲੋਜੀ ਫੈਲਾਉਣ ਦੇ ਲਈ ਯੋਗ ਮਤ ਜਾਂ ਯੋਗਾ ਨੂੰ ਵਰਤ ਰਹੇ ਆ, ਇੱਕ ਨਵੀਂ ਕਿਸਮ ਦਾ ਬ੍ਰਾਂਡ ਕ੍ਰੀਏਟ ਕਰਕੇ ਨਵੀਂ ਕਿਸਮ ਦੇ ਬਾਬਿਆਂ ਦੇ ਰਾਹੀਂ ਵੱਖ-ਵੱਖ ਧਾਰਾਵਾਂ ਦੇ ਰਾਹੀਂ ਅਸੀਂ ਈਵਨ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਦੇ ਹਾਂ ਬੜੇ ਵੱਡੇ ਲੈਵਲ ਦੇ ਉੱਤੇ ਇਹਨਾਂ ਦੇ ਹਜ਼ਾਰਾਂ ਏਕੜ ਦੇ ਵਿੱਚ ਜਿਹੜੇ ਡੇਰੇ ਹੈਗੇ ਆ ਉਹ ਇਸਟੈਬਲਿਸ਼ ਹੋਏ ਆ ਇੱਥੇ ਇਹਨਾਂ ਮੁਲਕਾਂ ਦੇ ਵਿੱਚ। ਜਦੋਂ ਅਸੀਂ ਅਮਰੀਕਾ ਕੈਨੇਡਾ ਦੀ ਗੱਲ ਕਰਦੇ ਹਾਂ ਜਾਂ ਯੂਰਪ ਦੇ ਵਿੱਚ ਦੇਖਦੇ ਹਾਂ ਤੇ ਉੱਥੇ ਕਿਸ ਕਿਸਮ ਦੇ ਮੇਲੇ ਲੱਗਦੇ ਆ ਜਾਂ ਕਿਸ ਕਿਸਮ ਦਾ ਉਹ ਹੁੰਦਾ ਉਹ ਸਾਨੂੰ ਨਜ਼ਰ ਆਉਂਦਾ ਆ। ਪਰ ਥੋੜ੍ਹਾ ਜਿਹਾ ਜੇ ਪੰਜਾਬ ਸਪੈਸੀਫਿਕ ਹੋ ਕੇ ਦੇਖਣਾ ਹੋਵੇ ਵੀ ਇਹ ਨੀਤੀ ਜਿਹੜੀ ਹੈਗੀ ਹੈ ਸਟੇਟ ਦੀ, ਇਹ 47 ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ, ਜਿਹਦੇ ਤਹਿਤ ਇਹਨਾਂ ਨੇ ਇੱਕ ਸਿਆਸਤ ਦਾ ਵੀ ਅੱਡਾ ਬਣਾਇਆ ਵੀ ਭਾਈ ਅਸੀਂ ਵੋਟਾਂ ਕਿਵੇਂ ਲੈਣੀਆਂ ਨੇ ਜਾਂ ਵੋਟਾਂ ਦੇ ਵਿੱਚ ਇਹਨਾਂ ਡੇਰਿਆਂ ਨੂੰ ਯੂਜ਼ ਕਿਵੇਂ ਕਰਨਾ, ਤੇ ਆਈਡੀਓਲੋਜੀਕਲ ਬੇਸ ਨੂੰ ਮੁੱਖ ਰੱਖਦਿਆਂ ਹੋਇਆਂ ਲੋਕਾਂ ਦੇ ਦਿਮਾਗ ਨੂੰ ਤੇ ਉਹਨਾਂ ਦੀ ਮਾਨਸਿਕਤਾ ਨੂੰ ਕਿਵੇਂ ਜਕੜਨਾ, ਉਹਦਾ ਵੀ ਇੱਕ ਅੱਡਾ ਜਾਂ ਉਹਦਾ ਇੱਕ ਧੁਰਾ ਇਹ ਡੇਰੇ ਬਣਾਏ ਆ। ਇਹ ਇਕੱਲੇ ਪੰਜਾਬ ਸਪੈਸੀਫਿਕ ਵੀ ਨੇ ਤੇ ਪੰਜਾਬ ਤੋਂ ਵੱਧ ਕੇ ਬਾਹਰ ਜਿਹੜੇ ਹੈਗੇ ਆ ਜਿਨ੍ਹਾਂ ਦਾ ਅਸੀਂ ਰਾਮਦੇਵ ਤੋਂ ਲੈ ਕੇ ਜੱਗੀ ਵਾਸੁਦੇਵਾ ਦੀ ਗੱਲ ਕਰਦੇ ਹਾਂ, ਇਹ ਇੱਕ ਡਿਫਰੈਂਟ ਏਜੰਡੇ ਦੇ ਤਹਿਤ ਆ ਰਹੇ ਆ। ਬਿਲਕੁਲ ਜੀ, ਦੇਖੋ ਅਮਰਵੀਰ ਸਿੰਘ ਜੀ, ਇਹ ਯੋਗਾ ਜਿਹੜਾ ਆ ਉਹ ਤੁਸੀਂ ਦੇਖਿਆ ਵੀ ਸਰਕਾਰ ਤੋਂ ਲੈ ਕੇ ਤੇ ਜਿਹੜੀਆਂ ਹੋਰ ਆਰਗੇਨਾਈਜੇਸ਼ਨਾਂ ਵੀ, ਹੁਣ ਲੋਕ ਅੱਜ ਕੱਲ੍ਹ ਕੰਮ ਕਰਨਾ ਘੱਟ ਗਿਆ ਆ ਲੋਕਾਂ ਦਾ ਸਿਹਤ ਵਾਸਤੇ। ਕੋਈ ਉੱਦਾਂ ਦੀ ਹੁਣ ਪੰਜਾਬ 'ਚ ਅੱਗੇ ਜ਼ਿਮੀਂਦਾਰਾ ਕਰਦੇ ਸੀ ਬਹੁਤੇ ਲੋਕ, ਤੇ ਵੈਸੇ ਹੀ ਮਤਲਬ ਇਹੋ ਜਿਹੀ ਦਿੱਕਤ ਲੋੜ ਨਹੀਂ ਸੀ ਪੈਂਦੀ ਕੋਈ ਐਕਸਰਸਾਈਜ਼ਾਂ ਕਰਨ ਦੀ। ਪਰ ਵਿੱਚ ਜਿਮ ਕਲਚਰ ਬਹੁਤ ਚੱਲਿਆ ਤੇ ਨਾਲ ਹੁਣ ਯੋਗਾ ਕਲਚਰ ਚੱਲ ਪਿਆ ਵੀ ਆਪਣੇ ਪਿੰਡਾਂ ਦੀਆਂ ਬੀਬੀਆਂ ਵੀ ਬੜੇ ਥਾਵਾਂ ਤੇ ਮਤਲਬ ਖਤਰੇ ਵਾਲੀ ਗੱਲ ਆ ਵੀ ਜਦੋਂ ਤੋਂ ਸਰਕਾਰ ਬਣਾਉਣ ਲੱਗੀ ਆ ਇਹਨਾਂ ਨੇ ਯੋਗਾ ਡੇ ਮਨਾਉਣਾ ਸ਼ੁਰੂ ਕੀਤਾ। ਤੇ ਆਪ ਬੀਬੀ ਹਰਸਿਮਰਤ ਜਿਹੜੀ ਹੁੰਦੀ ਸੀ ਬਾਦਲਾਂ ਦੀ, ਤੇ ਉਹ ਮਤਲਬ ਯੋਗਾ ਕਰਨ ਲੱਗੀ ਹੁੰਦੀ ਸੀ ਉੱਥੇ ਲੰਮੀ ਪੈ ਕੇ, ਤੇ ਉਹ ਚੀਜ਼ਾਂ ਨੇ ਇਹਨੂੰ ਪ੍ਰਮੋਟ ਕੀਤਾ ਤੇ ਪਿੰਡ ਪਿੰਡ ਯੋਗਾ ਪਹੁੰਚਿਆ। ਇਹ ਇੱਕ ਮਤਲਬ ਇਸ ਗੱਲ ਦੇ ਵਿੱਚ ਸੱਚਾਈ ਆ ਜੀ। ਤੇ ਹੁੰਦਾ ਕੀ ਆ ਵੀ ਹੁਣ ਤੁਸੀਂ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਯੋਗਾ ਕਰਾਉਣਾ ਸ਼ੁਰੂ ਕਰ ਦਿਓ, ਫਿਰ ਜੀ ਤੁਸੀਂ ਯੋਗਾ ਦੇ ਨਾਲ ਲੈ ਕੇ ਕਿਉਂ ਨਹੀਂ ਜੀ ਹੁਣ ਸੂਰਜ ਦਰਸ਼ਨ ਕਰੋ। ਉਹ ਫਿਰ ਸੂਰਜ ਦਰਸ਼ਨ ਕਿਹਦਾ ਸਿਧਾਂਤ ਆ? ਉਹ ਸਿੱਖਾਂ ਦਾ ਤਾਂ ਸਿਧਾਂਤ ਨਹੀਂ ਆ ਸੂਰਜ ਦਰਸ਼ਨ, ਉਹ ਬੇਪਰ ਦਾ ਸਿਧਾਂਤ ਆ। ਉਹ ਤੁਸੀਂ ਮਤਲਬ ਇਸ ਤਰੀਕੇ ਦੇ ਨਾਲ ਜਿਹੜਾ ਬੇਪਰ ਆ ਉਹਨੂੰ ਸਿੱਖਾਂ ਦੇ ਘਰਾਂ 'ਚ ਵਾੜ ਰਹੇ ਹੋ। ਜਾਂ ਹੋਰ ਵੀ ਜਿਹੜੀਆਂ ਮੁਸਲਮਾਨ ਵੀ ਇਸੇ ਗੱਲ ਕਰਕੇ ਵਿਰੋਧ ਕਰਦੇ ਆ ਵੀ ਇਹ ਤੁਹਾਡੀ ਕੋਈ ਵਰਜਿਸ਼ ਦਾ ਸਾਧਨ ਨਹੀਂ ਹੈ ਯੋਗਾ, ਇਹ ਇੱਕ ਹਿੰਦੂਤਵੀ ਜਿਹੜੀ ਤੁਸੀਂ ਕਹਿ ਸਕਦੇ ਹੋ ਵੀ ਲਾਈਫ ਸਟਾਈਲ ਆ, ਉਹਦਾ ਹਿੱਸਾ ਆ, ਹਿੰਦੂ ਲਾਈਫ ਸਟਾਈਲ ਦਾ ਹਿੱਸਾ ਆ। ਤੇ ਫਿਰ ਉਹ ਸੂਰਜ ਨਮਸਕਾਰ ਤੋਂ ਬਾਅਦ ਫਿਰ ਮੰਤਰ ਪੜ੍ਹਾਉਣ ਲੱਗ ਜਾਂਦੇ ਆ ਵੀ ਆਹ ਯੋਗਾ ਕਰਦੇ ਆ ਜੀ, ਆਹ ਮੰਤਰ ਪੜ੍ਹਨਾ ਆ, ਹਨਾ।
ਵੀ ਆਪਣੇ ਮਨ ਨੂੰ ਸੋਧਣ ਵਾਸਤੇ ਜਾਂ ਮਨ ਦੀ ਸਿੱਧੀ ਵਾਸਤੇ। ਮਤਲਬ ਉਸ ਤਰੀਕੇ ਦੇ ਨਾਲ ਫਿਰ ਤੁਸੀਂ ਸੂਰਜ ਨਮਸਕਾਰ ਕਰਦੇ ਕਰਦੇ ਫਿਰ ਸਿੱਖਾਂ ਦੇ ਨਿਆਣੇ ਯੋਗਾ ਕਰਨ ਦੇ ਨਾਲ ਫਿਰ ਹੌਲੀ ਹੌਲੀ ਹਿੰਦੂਆਂ ਦੇ ਮੰਤਰ ਵੀ ਉਚਾਰਨ ਲੱਗ ਜਾਣਗੇ। ਮਤਲਬ ਇਹ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਜਦੋਂ ਇਹ ਚੀਜ਼ਾਂ ਨੋਰਮਲਾਈਜ਼ ਹੋ ਜਾਂਦੀਆਂ, ਮਤਲਬ ਸਿੱਖਾਂ ਦਾ ਰਾਜ ਜਾਣ ਤੋਂ ਬਾਅਦ 18ਵੀਂ ਸਦੀ ਤੋਂ ਬਾਅਦ ਇਹ ਬਹੁਤ ਕੁਛ ਸਿੱਖਾਂ 'ਚ ਇਸ ਤਰੀਕੇ ਦਾ ਆਇਆ ਅਮਰਵੀਰ ਸਿੰਘ ਜੀ, ਵੀ ਜਿਹਦੇ ਵਿੱਚ ਜਿਹੜਾ ਬ੍ਰਾਹਮਣ ਆ ਉਹਨੇ ਆਪਣੀ ਕੂਟਨੀਤੀ ਦੇ ਨਾਲ, ਆਪਣੀ ਜਾਲਸਾਜ਼ੀ ਦੇ ਨਾਲ ਉਹਨਾਂ ਸਿੱਖਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਵਿਪਰ ਕਰਮ ਸੀ, ਜਿਹੜੇ ਵਿਪਰਵਾਦੀ ਕਰਮ ਕਾਂਡ ਆ, ਉਹ ਨੋਰਮਲਾਈਜ਼ ਕਰਤੇ ਜੀ। ਉਹ ਹੁਣ ਤੁਸੀਂ ਦੇਖੋ ਵੀ 100-150 ਸਾਲਾਂ ਦੀ ਪ੍ਰੈਕਟਿਸ ਦੇ ਵਿੱਚ ਉਹ ਇੰਨੇ ਕੁ ਨੋਰਮਲਾਈਜ਼ ਹੋ ਗਏ ਆ ਵੀ ਉਹ 2-3 ਪੀੜ੍ਹੀਆਂ ਨੇ ਉਹ ਕਰ ਲਏ ਆ, ਤਾਂ ਭਾਵੇਂ ਬੰਦੇ ਓਦਾਂ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਅੱਜ ਉਹਨਾਂ ਦਾ ਉਹ ਸਾਰਾ ਕੁਛ ਉਵੇਂ ਹੀ ਆ ਵੀ ਉਹ ਆਪਣੇ ਆਪ ਨੂੰ ਸਿੱਖ ਜਾਣਦੇ ਆ, ਪਰ ਉਹਨਾਂ ਨੂੰ ਲੱਗਦਾ ਵੀ ਯਾਰ ਇਹ ਤਾਂ ਸਾਡੇ ਪਹਿਲਾਂ ਤੋਂ ਟੱਬਰਾਂ 'ਚ ਕਰੀ ਜਾਂਦੇ ਆ, ਹਨਾ ਜੀ, ਸਾਡੇ ਲਈ ਇਹ ਮਤਲਬ ਸਾਡੇ ਪਰਿਵਾਰ ਦਾ, ਸਾਡੇ ਕੁੱਲ ਦਾ, ਕੋਈ ਕੁੱਲ ਦੇਵੀ, ਕੋਈ ਕੁਛ, ਮਤਲਬ ਇਹੋ ਜਿਹਾ ਕਿੰਨਾ ਕੁਛ ਆ ਜਿਹੜਾ ਵਿਪਰ ਨੇ ਇਸ ਤਰੀਕੇ ਦੇ ਨਾਲ ਵਾੜਿਆ। ਤੇ ਯੋਗਾ ਦੇ ਰਾਹੀਂ ਵੀ ਉਹੀ ਅੱਜ ਜਿੱਥੇ ਸਿੱਖਾਂ ਦੇ ਵਿੱਚ ਇਸ ਗੱਲ ਦੀ ਚੇਤਨਾ ਆ ਰਹੀ ਆ ਵੀ ਗੁਰੂ ਸਿਧਾਂਤ ਜਿਹੜਾ ਆ ਵੀ ਉਹਦੀ ਪਵਿੱਤਰਤਾ, ਉਹਦੀ ਜਿਹੜੀ ਪਿਓਰਿਟੀ ਆ ਵੀ ਉਹਦੇ ਵੱਲ ਨੂੰ ਪਰਤਿਆ ਜਾਵੇ, ਤਾਂ ਇਹ ਮਤਲਬ ਦੂਜੇ ਪਾਸੇ ਜਿਹੜਾ ਹਿੰਦੂਤਵ ਆ ਜਾਂ ਜਿਹੜਾ ਬ੍ਰਾਹਮਣਵਾਦੀ ਵਿਪਰਵਾਦੀ ਨਿਜ਼ਾਮ ਆ ਉਹ ਇਸ ਤਰੀਕੇ ਦੇ ਨਾਲ ਜਿੱਦਾਂ ਪਹਿਲਾਂ ਉਹਨੇ ਐਸਟੈਬਲਿਸ਼ ਕੀਤੀ ਆਪਣੀ ਜਿਹੜਾ ਆਪਣਾ ਲਾਈਫ ਸਟਾਈਲ ਆ ਸਿੱਖਾਂ ਦੇ ਵਿੱਚ ਉਹਦੀ ਦਖਲਅੰਦਾਜ਼ੀ ਕਰਾਈ, ਉਹ ਹੁਣ ਫੇਰ ਯੋਗਾ ਵਰਗੀ ਇਹਨਾਂ ਟੈਕਨੀਕਸ ਦੇ ਨਾਲ ਕਰਾ ਰਿਹਾ। ਤਾਂ ਉਹ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਚੰਗਾ ਉਪਰਾਲਾ ਸੀ ਵੀ ਉਹਨਾਂ ਨੇ ਯੋਗਾ ਜਿਹੜਾ ਦਿਹਾੜਾ ਮਨਾਉਂਦੇ ਸੀ ਉਹਦੇ ਪੈਰਲਲ ਗੱਤਕਾ ਦਿਹਾੜਾ ਸਿਰਜਿਆ। ਤਾਂ ਇਹ ਉਸੇ ਤਰ੍ਹਾਂ ਆ ਵੀ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਜੇ ਇੱਥੋਂ ਦੇ ਸਮਾਜ ਦੇ ਵਿੱਚ, ਕਿਉਂਕਿ ਬਹੁ ਗਿਣਤੀ ਸਮਾਜ ਇਹ ਹਿੰਦੂ ਰੋਹਰੀਤਾਂ ਨੂੰ ਮੰਨਦਾ ਸੀ, ਜਦੋਂ ਸਿੱਖੀ ਦਾ ਪ੍ਰਕਾਸ਼ ਇਸ ਖਿੱਤੇ 'ਚ ਹੋਇਆ ਤਾਂ ਇੱਥੇ ਉਹ ਜਿਹੜੇ ਉਹਨਾਂ ਦੇ ਤਿਉਹਾਰ ਜਾਂ ਉਹਨਾਂ ਦੀ ਜਿਹੜੀ ਲਾਈਫ ਸਟਾਈਲ ਆ ਉਹ ਪ੍ਰਵੇਲ ਕਰਦਾ ਸੀ। ਤਾਂ ਉਹਦੇ ਪੈਰਲਲ ਗੁਰੂ ਸਾਹਿਬ ਨੇ ਚਾਹੇ ਹੋਲਾ ਮਹੱਲਾ ਦੇ ਰੂਪ ਦੇ ਵਿੱਚ ਜਾਂ ਹੋਰ ਸਾਰੇ ਤਿਉਹਾਰਾਂ ਦੇ ਰੂਪ ਦੇ ਵਿੱਚ ਮਤਲਬ ਉਹਨਾਂ ਦੇ ਪੈਰਲਲ ਸਿੱਖ ਤਿਉਹਾਰ ਸਿਰਜੇ, ਸਿੱਖ ਲਾਈਫ ਸਟਾਈਲ ਸਿਰਜਿਆ। ਤਾਂ ਸਿੱਖਾਂ ਨੂੰ ਇਹ ਗੱਲ ਮਤਲਬ ਸੁਚੇਤ ਹੋ ਕੇ ਕਦੇ ਵੀ ਜਿਹੜਾ ਇਸ ਤਰੀਕੇ ਦਾ ਕੋਈ ਵੀ ਕਰਮ ਜਾਂ ਕੋਈ ਵੀ ਫੰਕਸ਼ਨ ਜਾਂ ਕੋਈ ਜਿਹੜੀ ਐਕਟੀਵਿਟੀ ਆ ਹੁੰਦੀ ਆ ਜਿਹੜੀ ਸਿੱਖਾਂ ਨੂੰ ਹਿੰਦੂਤਵਾ ਦੇ ਸਾਗਰ ਵੱਲ ਨੂੰ ਲੈ ਕੇ ਜਾਵੇ, ਖਾਰੇ ਸਾਗਰ ਵੱਲ ਨੂੰ, ਤਾਂ ਉਹਦਾ ਸਿੱਖਾਂ ਨੂੰ ਸਖਤ ਵਿਰੋਧ ਕਰਨਾ ਚਾਹੀਦਾ ਆ, ਸਪਸ਼ਟ ਹੋ ਕੇ ਵਿਰੋਧ ਕਰਨਾ ਚਾਹੀਦਾ ਆ। ਤੇ ਕੋਈ ਵੀ ਮਤਲਬ ਬੰਦਾ, ਕੋਈ ਸੰਸਥਾ ਜਿਹੜੀ ਸਿੱਖਾਂ ਨੂੰ ਇਹ ਬੇਪਰਵਾਦੀ ਜਿਹੜਾ ਲਾਈਫ ਸਟਾਈਲ ਆ ਉਹਦੇ ਵੱਲ ਨੂੰ ਲੈ ਕੇ ਜਾਵੇ, ਉਹ ਭਾਵੇਂ ਕੋਈ ਕਿਸੇ ਬਾਬੇ ਦੇ ਅੱਗੇ ਮੱਥਾ ਟੇਕਣ ਵਾਲੀ ਗੱਲ ਹੋਵੇ ਬਾਣਾ ਪਾ ਕੇ ਜਾਂ ਕੋਈ ਹੋਰ ਹੋਵੇ, ਉਹ ਹਰ ਇੱਕ ਬੰਦਾ ਜਿਹੜਾ ਆ ਉਹ ਕਟਹਿਰੇ 'ਚ ਆਉਣਾ ਚਾਹੀਦਾ। ਕਿਉਂਕਿ ਗੁਰੂ ਸਾਹਿਬ ਤੋਂ ਬਾਅਦ ਸਿੱਖਾਂ ਦੇ ਲਈ ਸ਼ਖਸੀਅਤ ਪ੍ਰਸਤੀ ਨਹੀਂ, ਸਿੱਖਾਂ ਦੇ ਲਈ ਸਰਵਉੱਚ ਜਿਹੜਾ ਗੁਰੂ ਦਾ ਸਿਧਾਂਤ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਆ, ਤੇ ਉਹ ਤੋਂ ਬਾਅਦ ਕੋਈ ਵੀ ਜਿਹੜਾ ਬੰਦਾ ਆ ਉਹ ਕਿਤੇ ਵੀ ਗੁਨਾਹਗਾਰ ਹੋ ਸਕਦਾ, ਕਿਤੇ ਵੀ ਭੁੱਲ ਕਰ ਸਕਦਾ। ਵੀ ਉਸ ਬੰਦੇ ਦੀ ਜਿਹੜੀ ਭੁੱਲ ਆ ਉਹਨੂੰ ਸਿਧਾਂਤ ਦੇ ਉੱਤੇ ਪਰਖ ਕੇ ਉਹਦਾ, ਜੇ ਉਹ ਭੁੱਲ ਕਰ ਰਿਹਾ ਤਾਂ ਉਹਦਾ ਵਿਰੋਧ ਹੀ ਕਰਨਾ ਚਾਹੀਦਾ। ਇਹ ਨਹੀਂ ਵੀ ਉਹ ਬਾਕੀ ਜੀ ਉਹਨੇ 99 ਕੰਮ ਚੰਗੇ ਕੀਤੇ ਆ, ਜੇ ਇੱਕ ਮਾੜਾ ਵੀ ਕਰ ਲਿਆ ਉਹਨੂੰ ਵੀ ਅਸੀਂ ਅਡੋਪਟ ਕਰ ਲਈਏ। ਤਾਂ ਇਸ ਚੀਜ਼ ਤੋਂ ਜਿਹੜਾ ਸਿੱਖਾਂ ਨੂੰ ਪਰਹੇਜ਼ ਕਰਨਾ ਚਾਹੀਦਾ ਜੀ। ਬਿਲਕੁਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ।